ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬੀਜੇਪੀ ਕੋਲੇ ਇਹੋ ਜਿਹੇ ਅਨਪੜ੍ਹ ਲੋਕਾਂ ਦੀ ਇੱਕ ਪੂਰੀ ਟੀਮ ਹੈ ਜਿਨ੍ਹਾਂ ਨੇ ਤੱਥ ਦੇ ਮੁਤਾਬਕ ਤਾਂ ਗੱਲ ਕਰਨੀ ਕੀ ਸੀ, ਉਲਟ ਪੁਲਟ ਬੇਤੁਕੀਆਂ ਗੱਲਾਂ ਕਰਕੇ ਉਹ ਨਾ ਸਿਰਫ ਬੀਜੇਪੀ ਦੀ ਨਮੋਸ਼ੀ ਦਾ ਕਾਰਨ ਬਣਦੇ ਨੇ, ਸਗੋਂ ਮੁਲਕ ਭਰ ਦੀ ਨਮੋਸ਼ੀ ਦਾ ਕਾਰਨ ਬਣਦੇ ਨੇ। ਉਹਨਾਂ ਨੂੰ ਨਹੀਂ ਪਤਾ ਕਿ ਭਾਰਤ ਇੱਕ ਸੈਕੂਲਰ ਮੁਲਕ ਆ, ਪਰ ਉਹ ਤੁਲੇ ਹੋਏ ਨੇ ਕਿ ਕਿਵੇਂ ਨਾ ਕਿਵੇਂ ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਪੈਰਵਾਈ ਹੈ ਉਹਦੇ 'ਚ ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ। ਇਹਦੇ ਵਿੱਚ ਨਾ ਕੋਈ ਮਰਿਆਦਾ, ਨਾ ਕੋਈ ਧਰਮ ਦੀ ਮਰਿਆਦਾ, ਨਾ ਲੋਕਾਂ ਦੀ ਮਰਿਆਦਾ, ਨਾ ਟੀਵੀ ਦੀ ਮਰਿਆਦਾ, ਤੇ ਨਾ ਕੋਈ ਮੂਹਰੇ ਬੈਠੇ ਸਿਆਣੇ ਬੰਦੇ ਦੀ ਕੋਈ ਮਰਿਆਦਾ ਨਹੀਂ ਹੈ। ਤੇ ਦੁੱਖ ਦੀ ਗੱਲ ਇਹ ਆ ਵੀ ਇਹ ਬੇਲਗਾਮ ਹੋ ਰਹੇ ਨੇ ਲਗਾਤਾਰ। ਇੱਕ ਸਿਸਟਮ ਨੂੰ ਸਮਝੋ। ਸਭ ਤੋਂ ਪਹਿਲਾਂ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਨੂਪੁਰ ਸ਼ਰਮਾ ਦੀ ਤੇ ਜਿੰਦਲ ਦੀ। ਜਿਹੜੀ ਪ੍ਰੋਸੈਸ ਆ ਉਹ ਇਹ ਆ ਵੀ ਸ਼ਾਮ ਨੂੰ ਆ ਕੇ ਬੀਜੇਪੀ ਦਾ ਨੁਮਾਇੰਦਾ ਜਿਹੜਾ ਵਾ ਉਹ ਡਿਬੇਟ ਦੇ ਵਿੱਚ ਬਹਿੰਦਾ ਵਾ। ਉਸ ਤੋਂ ਬਾਅਦ ਉਹਦੀਆਂ ਜਿਹੜੀਆਂ ਕਲਿੱਪਸ ਕੱਟੀਆਂ ਜਾਂਦੀਆਂ ਨੇ। ਸਵੇਰੇ ਕੁਛ ਰਿਟਾਇਰਡ ਲੋਕ ਜਿਨ੍ਹਾਂ ਨੂੰ ਇਹ ਲੱਗਦਾ ਵੀ ਭਾਰਤ ਅਸੀਂ ਚਲਾ ਲਿਆ, ਨਹੀਂ ਤਾਂ ਸਾਡੇ ਬਿਨਾਂ ਨਹੀਂ ਸੀ ਚੱਲਣਾ, ਜੇ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਵਾਂਗੇ ਤਾਂ ਭਾਰਤ ਚੱਲੂਗਾ, ਨਹੀਂ ਚੱਲਣਾ। ਉਹ ਫਿਰ ਸਾਰਾ ਦਿਨ ਉਹਨਾਂ ਦਾ ਕੰਮ ਕੀ ਆ ਵੀ ਇਹਨਾਂ ਲਿੰਕਸ ਨੂੰ WhatsApp ਤੇ Facebook ਗਰੁੱਪਾਂ 'ਤੇ ਸ਼ੇਅਰ ਕਰੀ ਜਾਣਾ, ਤੇ ਫਿਰ ਸਾਰੀ ਦਿਹਾੜੀ ਠਾਕੇ ਮਾਰੀ ਜਾਣੇ। ਸ਼ਾਮ ਨੂੰ ਫਿਰ ਉਹੀ ਪ੍ਰੋਸੈਸ, 4 ਰੋਟੀਆਂ ਖਾ ਕੇ ਟੈਲੀਵਿਜ਼ਨ ਮੂਹਰੇ ਬਹਿ ਜਾਣਾ ਵਾ। ਅਸਲ ਦੇ ਵਿੱਚ ਇਹਨਾਂ ਨੂੰ ਨਹੀਂ ਪਤਾ ਵੀ ਮੁਲਕ ਇਕੱਲਾ ਹਿੰਦੂ ਕਰਨ ਨਾਲ ਜਾਂ ਹਿੰਦੂ ਰਾਸ਼ਟਰ ਕਰਨ ਨਾਲ ਨਹੀਂ ਚੱਲਦਾ। ਮੁਲਕ ਇੱਕ ਵਰਲਡ ਦੇ ਵਿੱਚ ਵਸਦਾ ਵਾ ਤੇ ਉਹਦੇ ਲਈ ਕੂਟਨੀਤਿਕ ਸਬੰਧ ਤੇ ਰਾਜਨੀਤਿਕ ਸਬੰਧ ਹੁੰਦੇ ਆ। ਇਹਨਾਂ ਨੂੰ ਨਹੀਂ ਪਤਾ ਵੀ 4 ਚੈਨਲਾਂ ਦੇ ਅਨਪੜ੍ਹ ਐਂਕਰ ਆਪੋ ਬਣੇ ਪੱਤਰਕਾਰ ਇਹ ਤੈਅ ਨਹੀਂ ਕਰ ਸਕਦੇ ਕਿ ਭਾਰਤ ਦੇ ਕੂਟਨੀਤਿਕ ਸਬੰਧ ਕਿਹੋ ਜਿਹੇ ਹੋਣਗੇ। ਭਾਰਤ ਦੇ ਕੂਟਨੀਤਿਕ ਸਬੰਧ ਇਕੱਲੇ ਮੋਦੀ ਸਾਹਿਬ ਨਹੀਂ ਤੈਅ ਕਰਨਗੇ। ਭਾਰਤ ਦੀ ਦਰਾਮਦ ਬਰਾਮਦ ਭਾਰਤ ਦੀਆਂ ਗਤੀਵਿਧੀਆਂ ਤੇ ਵੀ ਨਿਰਭਰ ਕਰਦੀ ਹੈ। ਸੋ ਹੁਣ ਨੂਪੁਰ ਸ਼ਰਮਾ ਤੇ ਆਉਣੇ ਆ। ਹਜ਼ਰਤ ਮੁਹੰਮਦ ਸਾਹਿਬ ਤੇ ਇੱਕ ਵਿਵਾਦਤ ਟਿੱਪਣੀ ਕਰਨ ਵਾਲੀ ਬੀਬੀ ਨੂੰ ਬੀਜੇਪੀ ਨੇ ਸਸਪੈਂਡ ਤਾਂ ਕਰ ਦਿੱਤਾ, ਪਰ ਇਸ ਚੀਜ਼ ਨੇ ਭਾਰਤ ਨੂੰ ਦੁਨੀਆ ਦੇ 200 ਮਿਲੀਅਨ ਮੁਸਲਮਾਨਾਂ ਦੀ ਨਾਰਾਜ਼ਗੀ ਸਹੇੜਨ ਦੇ ਲਈ ਮਜਬੂਰ ਕਰ ਦਿੱਤਾ ਹੈ। ਇਸੇ ਕਰਕੇ ਭਾਰਤ ਦੀ ਬਾਲੇ ਨਹੀਂ ਦੁਨੀਆ ਭਰ ਦੇ 30 ਮੁਲਕਾਂ ਦੇ ਵਿੱਚ ਨਮੋਸ਼ੀ ਹੋਈ ਆ। ਅਸਲ ਦੇ ਵਿੱਚ ਬੀਜੇਪੀ ਕੀ ਆ? ਬੀਜੇਪੀ ਦੇ ਲੋਕ ਜਿਹੜੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਿ ਭਾਰਤ ਦੇ ਸਬੰਧ ਵਿਗੜ ਰਹੇ ਆ। ਉਹਨਾਂ ਨੂੰ ਜਸਟ 4 ਕੈਮਰੇ ਤੇ ਟੀਵੀ ਦੇ ਵਿੱਚ ਟੀਵੀ ਸਕਰੀਨ ਤੇ ਬੈਠਾ ਇੱਕ ਉਹ ਐਂਕਰ ਜਿਹੜਾ ਖੁਸ਼ਾਮਦੀਗਾ ਹੋਵੇ, ਉਹ ਚਾਹੀਦਾ ਵਾ। ਅਸਲ ਦੇ ਵਿੱਚ ਹੁਣ ਹੈ ਕਿ ਪਾਕਿਸਤਾਨ, UAE, ਓਮਾਨ, ਇੰਡੋਨੇਸ਼ੀਆ, ਇਰਾਕ, ਮਾਲਦੀਵ, ਜਾਰਡਨ, ਲੀਬੀਆ, ਕੁਵੈਤ, ਈਰਾਨ, ਸਾਊਦੀ ਅਰਬ, ਅਫਗਾਨਿਸਤਾਨ, ਇਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਭਾਰਤ ਦੀ ਜਿਹੜੀ ਆ ਉਹ ਲੋਕਾਂ ਨੂੰ ਭਾਰਤ ਦੀ ਤੋਹੀਨ ਕੀਤੀ ਜਾ ਰਹੀ ਆ। ਭਾਰਤ ਦੇ ਵਿਰੁੱਧ ਰੋਸ ਆ ਲੋਕਾਂ ਦੇ ਵਿੱਚ। ਕਤਰ, ਕੁਵੈਤ, ਈਰਾਨ, ਸਾਊਦੀ, ਬਹਿਰੀਨ ਦੇ ਨਾਲ ਤਾਂ ਰਾਜਨੀਤਿਕ ਕੂਟਨੀਤਿਕ ਲਿਹਾਜ਼ ਦੇ ਨਾਲ ਜਿਹੜੇ ਸਬੰਧ ਆ ਉਹ ਵਿਗੜ ਗਏ ਆ। ਅਸੀਂ ਇਸੇ ਕਰਕੇ ਕਹਿਣੇ ਹੁੰਦੇ ਆ ਵੀ ਜਿਹੜੇ ਬੀਜੇਪੀ ਦੇ ਲੋਕ ਆ ਨਾ, ਇਹਨਾਂ ਨੂੰ ਸੀਰੀਅਸ ਨਾ ਲਿਆ ਕਰੋ, ਕਿਉਂਕਿ ਇਹਨਾਂ ਦਾ ਜਿਹੜਾ ਦਾਅਵਾ ਹੁੰਦਾ ਇਹ ਤਾਂ ਇਸ ਤੱਕ ਵੀ ਕਹਿ ਦਿੰਦੇ ਕਿ ਭਾਰਤ ਨੂੰ ਆਜ਼ਾਦੀ ਜਿਹੜੀ ਆ ਉਹ 99 ਸਾਲਾ ਲੀਜ਼ ਤੇ ਮਿਲੀ ਹੋਈ ਆ। ਸੋ ਇਹਨਾਂ ਦੀ ਜਾਣਕਾਰੀ ਪੱਧਰ ਤੇ ਪਹਿਲਾਂ ਸਰਚ ਕਰ ਲਿਆ ਕਰੋ, ਉਸ ਤੋਂ ਬਾਅਦ ਰਿਐਕਟ ਕਰ ਦਿਆ ਕਰੋ ਇਹਨਾਂ ਨੂੰ, ਨਹੀਂ ਇਹਨਾਂ ਨੂੰ ਇਗਨੋਰ ਕਰਿਆ ਕਰੋ। ਹੁਣ ਮਸਲਾ ਕਿੱਥੇ ਅੜ ਗਿਆ ਵਾ? ਮਸਲਾ ਇੱਥੇ ਅੜ ਗਿਆ ਵਾ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ, ਖਾਸ ਕਰਕੇ ਕੁਵੈਤ ਦੇ ਕੁਝ ਸਟੋਰਾਂ ਦੇ ਵਿੱਚ ਭਾਰਤੀ ਸਮਾਨ ਨੂੰ ਹਟਾ ਦਿੱਤਾ ਗਿਆ ਵਾ। ਕਈ ਥਾਈਂ ਮੋਦੀ ਸਰਕਾਰ ਤੇ ਭਾਜਪਾ ਵਾਲਿਆਂ ਨੂੰ ਬੁਰਾ ਭਲਾ ਕਿਹਾ ਜਾ ਰਿਹਾ ਹੈ, ਮੁਲਕ ਨੂੰ ਬੁਰਾ ਭਲਾ ਕਿਹਾ ਜਾ ਰਿਹਾ ਹੈ। ਮੁਲਕ ਨੂੰ ਬੁਰਾ ਭਲਾ ਨਾ ਕਹੋ। ਜੇ ਕੋਈ ਕਵੇ ਵੀ ਭਾਰਤ ਸਰਕਾਰ ਮਾਫੀ ਮੰਗੇ, ਭਾਰਤ ਸਰਕਾਰ ਕਿਉਂ ਮਾਫੀ ਮੰਗੇ? ਭਾਰਤ ਦਾ ਕੀ ਕਸੂਰ? ਬੀਜੇਪੀ ਦਾ ਇੱਕ ਸਪੋਕਸਪਰਸਨ ਜਾਂ ਸਪੋਕਸਮੈਨ ਜਾਂ ਸਪੋਕਸਪਰਸਨ ਟੀਵੀ ਤੇ ਆ ਕੇ ਕੁਛ ਕਹਿ ਜਾਵੇ, ਉਹਦੇ 'ਚ ਭਾਰਤ ਨੂੰ ਨਮੋਸ਼ੀ ਚੱਲਣ ਦੀ ਕੀ ਲੋੜ ਆ? 135 ਕਰੋੜ ਲੋਕਾਂ ਦਾ ਕਸੂਰ ਥੋੜੋ ਆ। ਤੇ ਕੱਲੀ ਨੂਪੁਰ ਸ਼ਰਮਾ ਨੂੰ ਤੁਹਾਨੂੰ ਲੱਗਦਾ ਵਾ ਕਿ ਨੂਪੁਰ ਸ਼ਰਮਾ ਨੂੰ ਸਸਪੈਂਡ ਕਰਕੇ ਮਸਲਾ ਨਿਪਟ ਗਿਆ ਵਾ? ਬੀਜੇਪੀ ਦੇ ਘੱਟੋ ਘੱਟ 35-40 ਲੋਕ ਆ ਜਿਨ੍ਹਾਂ ਦਾ ਕੰਮ ਹੀ ਸਿਰਫ ਫਿਰਕੂ ਬਿਆਨਬਾਜ਼ੀ, ਜਿਨ੍ਹਾਂ ਦਾ ਕੰਮ ਹੀ ਸਿਰਫ ਭੜਕਾਊ ਬਿਆਨਬਾਜ਼ੀ ਕਰਨਾ ਵਾ। ਉਹਨਾਂ ਦਾ ਹੋਰ ਕੋਈ ਕੰਮ ਹੀ ਨਹੀਂ ਹੈ। ਤੁਹਾਨੂੰ ਪਤਾ ਵਾ ਦੇਸ਼ ਦੇ ਵਿੱਚ ਧਰਮ ਸੰਸਦ ਹੋ ਕੇ ਹਟੀ ਆ, ਉਹਦੇ 'ਚ ਮੁਸਲਮਾਨਾਂ ਨੂੰ ਕੀ ਕਿਹਾ ਗਿਆ ਵਾ? ਜ਼ਰਾ ਨੈੱਟ ਤੇ ਸਰਚ ਕਰਿਓ, ਤੁਹਾਨੂੰ ਪਤਾ ਹਿੰਦੂ ਮਹਾਪੰਚਾਇਤ ਦੇ ਵਿੱਚ ਮੁਸਲਮਾਨਾਂ ਨੂੰ ਕੀ ਕਿਹਾ ਗਿਆ ਵਾ? ਇਹ ਉਹ ਲੋਕ ਆ ਜਿਹੜੇ ਸ਼੍ਰੀ ਰਾਮ ਜੋ ਤਿਉਹਾਰ ਰਾਮ ਨੌਮੀ ਲੰਘ ਕੇ ਗਏ ਆ ਜਾਂ ਗਣੇਸ਼ ਜਯੰਤੀ ਲੰਘ ਕੇ ਗਏ ਆ। ਇਹਨਾਂ ਨੇ ਹਿੰਦੂਆਂ ਦੇ ਤਿਉਹਾਰ ਵੀ ਖਰਾਬ ਕੀਤੇ ਆ। ਬੀਜੇਪੀ ਵਾਲੇ ਤਿਉਹਾਰ ਕਿਵੇਂ ਖਰਾਬ ਕੀਤੇ ਆ? ਵੀ ਕਿਸੇ ਜਲੂਸ ਦੇ ਦੌਰਾਨ ਮਸਜਿਦ 'ਤੇ ਚੜ੍ਹ ਕੇ 4 ਝੰਡੇ ਲਾ ਤੇ ਗਾਲਾਂ ਕੱਢਤੀਆਂ। ਉਸ ਤੋਂ ਬਾਅਦ ਜਲੂਸ ਦਾ ਕੀ ਬਣਿਆ ਜਾਂ ਹਿੰਦੂਆਂ ਦਾ ਕੀ ਬਣਿਆ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਇਹਨਾਂ ਨੇ ਸਿਰਫ ਚੋਣਾਂ ਵੇਖੀਆਂ ਵਾ। ਗੁਜਰਾਤ ਦੇ ਵਿੱਚ ਆ, ਹਿਮਾਚਲ ਦੇ ਵਿੱਚ ਆ, ਤੇ ਜਾਂ 1-2 ਹੋਰ ਸਟੇਟਾਂ ਦੇ ਵਿੱਚ, ਹਰਿਆਣੇ ਦੇ ਵਿੱਚ ਹੈ ਵੀ ਚੋਣਾਂ ਦੇ ਵਿੱਚ ਹਿੰਦੂਤਵ ਦੇ ਜਿਹੜਾ ਏਜੰਡਾ ਵਾ ਉਹਨੂੰ ਕੈਸ਼ ਕਿਵੇਂ ਕਰਨਾ ਹੈ। ਜਸਟ ਇੱਥੋਂ ਤੱਕ ਸੋਚ ਆ। ਨੂਪੂ ਬੀਬੀ ਜਿਹੜੀ ਆ
ਇਹ ਪਿਛਲੇ ਕਈ ਸਾਲਾਂ ਤੋਂ ਟੀਵੀ ਤੇ ਆ ਰਹੀ ਆ। ਪਰ ਇਹ ਬੀਬੀ ਨੂੰ ਇਹ ਨਹੀਂ ਪਤਾ ਵੀ ਜਦੋਂ ਤੁਸੀਂ ਇਹੋ ਜਿਹੀ ਫਿਰਕੂ ਜ਼ਹਿਰ ਹਵਾ ਦੇ ਵਿੱਚ ਘੋਲਦੇ ਆ ਤਾਂ ਕਿਸੇ ਦਿਨ ਤੁਸੀਂ ਦੂਜਿਆਂ ਦੇ ਘਰਾਂ 'ਚ ਅੱਗ ਲਾਉਣ ਵਾਲੀ ਜਿਹੜੀ ਤੀਲੀ ਆ ਕਿਸੇ ਦਿਨ ਆਪਦੇ ਘਰ ਚਲਾ ਬੈਨੇ ਆ। ਤੇ ਹੁਣ ਜਿਹੜੇ ਹਾਲਾਤ ਆ ਉਹ ਇਹ ਆ ਵੀ ਕੌਮਾਂਤਰੀ ਪੱਧਰ ਤੇ ਭਾਰਤ ਨੂੰ ਬਹੁਤ ਵੱਡੀ ਨਮੋਸ਼ੀ ਝੱਲਣੀ ਪੈ ਰਹੀ ਆ। ਇਹਨਾਂ ਦੇ ਜਿਹੜੇ ਡਿਪਲੋਮੈਟਸ ਆ ਉਹ ਜਾ ਕੇ ਤਰਲੇ ਕੱਢ ਰਹੇ ਆ ਮੁਲਕਾਂ ਦੇ ਕਿ ਨਾ ਘੱਟੋ ਘੱਟ ਇਸ ਵੇਲੇ ਮਿਲੀਅਨ 2 ਮਿਲੀਅਨ ਲੋਕ ਆ ਭਾਰਤ ਦੇ ਇਹਨਾਂ ਮੁਲਕਾਂ ਦੇ ਵਿੱਚ ਵਸਦੇ ਜਿਹੜੇ ਭਾਰਤ ਨੂੰ ਸਰਮਾਇਆ ਭੇਜਦੇ ਆ। 2 ਮਿਲੀਅਨ ਤਾਂ ਮੈਂ ਘੱਟ ਕਹਿ ਰਿਹਾ ਵਾਂ, ਇੱਕ ਮੋਟਾ ਅੰਦਾਜ਼ਾ ਵਾ। ਤੇ 200 ਮਿਲੀਅਨ ਮੁਸਲਮਾਨ ਆ ਜਿਹੜੇ ਇਸ ਵੇਲੇ ਨਾਰਾਜ਼ ਆ ਭਾਰਤ ਤੋਂ। ਉਹ ਵੱਖ-ਵੱਖ ਤਰੀਕਿਆਂ ਨਾਲ ਕਈ ਤਾਂ ਸਰਵ ਵੀ ਕਰਦੇ ਆ ਇੰਡੀਆ ਨੂੰ। ਤੇ ਇਹਨਾਂ ਦੇ ਜਿਹੜੇ ਸੁਦਰਸ਼ਨ ਟੀਵੀ ਵਰਗੇ ਚੈਨਲ ਵਰਗੇ ਆ ਕੁਛ ਚੰਦਕ, ਉਹ ਕਹਿ ਦਿੰਦੇ ਜੀ ਭੁਜੀਏ ਦੇ ਪੈਕਟ ਤੇ ਉਰਦੂ 'ਚ ਕਾਹਤੋਂ ਲਿਖਿਆ। ਭਲਾ ਦੱਸੋ ਸੰਵਿਧਾਨ ਦੇ ਵਿੱਚ ਉਰਦੂ ਕਿੱਥੇ ਮਨ੍ਹਾ ਵਾ? ਸੋ ਕੁਝ ਸਵਾਲ ਨੇ ਜਿਨ੍ਹਾਂ ਦੇ ਬੀਜੇਪੀ ਦਾ ਜੇ ਸਪੋਕਸ ਪਰਸਨ ਕੋਈ ਟੱਕਰੇ ਤੁਹਾਨੂੰ ਜਾਂ ਬੀਜੇਪੀ ਦੇ ਨਾਲ ਸਾਹਮਣਾ ਹੋਵੇ ਤਾਂ ਉਹਨਾਂ ਨੂੰ ਪੁੱਛਿਓ ਜ਼ਰੂਰ ਕਿ ਕੀ ਰਾਤ ਨੂੰ ਪ੍ਰਾਈਮ ਟਾਈਮ ਦੇ ਵਿੱਚ ਬਹਿ ਕੇ ਫਿਰਕੂ ਡਿਬੇਟਾਂ ਕਰਨਾ ਹੀ ਤੁਹਾਡਾ ਮਕਸਦ ਰਹਿ ਗਿਆ ਵਾ? ਕਿ ਇਹੋ ਜਿਹੀ ਤੁਸੀਂ ਸਪੋਕਸ ਪਰਸਨਾਂ ਦੀ ਭਰਤੀ ਕੀਤੀ ਹੋਈ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਧਰਮਾਂ ਦੀ ਜਾਂ ਦੂਜੀ ਅਕਾਦਤ ਦੇ ਨਾਲ ਜਿਹੜੇ ਲਬਰੇਜ਼ ਲੋਕ ਆ ਉਹਨਾਂ ਦੀ ਜਿਹੜੀ ਆ ਇੱਜ਼ਤ ਕਿਵੇਂ ਕਰੀਦੀ ਆ? ਤੁਹਾਨੂੰ ਪਤਾ ਹੋਣਾ ਵਾ ਅਨੁਰਾਗ ਠਾਕਰ ਨੇ ਇਹ ਕਿਹਾ ਸੀਗਾ ਕਿ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਡੈਸ਼ ਡੈਸ਼ ਕੋ। ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੇ ਇਸੇ ਪਲੇਟਫਾਰਮ ਤੇ ਅਸੀਂ ਕਿਹਾ ਸੀਗਾ ਵੀ ਇਹਨਾਂ ਲੋਕਾਂ ਨੂੰ ਅੱਜ ਇਹ ਸੈਲੀਬ੍ਰੇਟ ਕਰ ਰਹੇ ਜਿਹੜੇ ਬੀਜੇਪੀ ਦੇ ਸਮਰਥਕ ਆ। ਔਰ ਮਾਫ ਕਰਨਾ ਉਹਨਾਂ ਨੂੰ ਭਗਤ ਕਹਿੰਦੇ ਲੋਕ, ਮੈਂ ਨਹੀਂ ਸ਼ਬਦ ਵਰਤ ਰਿਹਾ। ਉਹਨਾਂ ਨੂੰ ਕਿਹਾ ਸੀਗਾ ਵੀ ਜੇਕਰ ਲਗਾਮ ਨਾ ਲਾਈ ਗਈ ਤਾਂ ਇਹ ਬਹੁਤ ਵੱਡੇ ਫਸਾਦ ਖੜੇ ਕਰ ਦੇਣਗੇ। ਤੇ ਅੱਜ ਕਾਨਪੁਰ ਵਰਗੀ ਹਿੰਸਾ, ਅੱਜ ਮੱਧ ਪ੍ਰਦੇਸ਼ ਦੇ ਵਿੱਚ ਬਲਡੋਜ਼ਰ, ਅੱਜ ਦਿੱਲੀ ਦੇ ਜਹਾਂਗੀਰਪੁਰੀ ਦੇ ਵਿੱਚ ਬਲਡੋਜ਼ਰ, 7 ਵੱਡੀਆਂ ਸਟੇਟਾਂ ਦੇ ਵਿੱਚ ਬਲਡੋਜ਼ਰ ਚੱਲ ਰਹੇ ਆ, ਖਾਸ ਕਰਕੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ। ਕੀ ਕਰ ਲਓਗੇ ਤੁਸੀਂ? ਗਰੀਬ ਮੁਸਲਮਾਨਾਂ ਦੇ ਘਰ ਢਾਹ ਦਿਓਗੇ, ਆਹੀ ਆ। ਪਰ ਤੁਹਾਨੂੰ ਪਤਾ ਨਹੀਂ ਵੀ ਆਹ ਤੁਹਾਨੂੰ ਕਿੱਡੇ ਵੱਡੇ ਸੰਕਟ ਦੇ ਵਿੱਚ ਇਹਨਾਂ ਲੋਕਾਂ ਦੀ ਅਣਪੜ੍ਹਤਾ, ਇਹਨਾਂ ਲੋਕਾਂ ਦੀ ਘੱਟ ਜਾਣਕਾਰੀ ਨੇ ਖੜੇ ਕਰ ਦਿੱਤਾ ਵਾ। ਸਵਾਲ ਇਹ ਪੈਦਾ ਹੁੰਦਾ ਕਿ ਕੀ ਬੀਬੀ ਨੂੰ ਸਸਪੈਂਡ ਕਰਕੇ ਮਸਲਾ ਨਿਬੜ ਗਿਆ ਵਾ, ਜਾਂ ਜਿਹੜੇ ਹੋਰ ਭਰਤੀ ਕੀਤੇ ਹੋਇਆ 35-40 ਸ਼ਾਮ ਨੂੰ ਸਕਰੀਨਾਂ ਤੇ ਬੈਠੇ ਹੁੰਦੇ ਆ ਕਿ ਤੁਸੀਂ ਉਹਨਾਂ ਨੂੰ ਵੀ ਤਾੜਨਾ ਕਰੋਗੇ? ਔਰ ਮਾਫ ਕਰਨਾ, ਆ ਫਿਰਕੂ ਰਾਜਨੀਤੀ ਦੇ ਵਿੱਚ ਮੋਦੀ ਸਾਹਿਬ ਵੀ ਆਉਂਦੇ ਆ। ਮੋਦੀ ਸਾਹਿਬ ਦੀਆਂ ਸਪੀਚਾਂ ਕੱਢ ਕੇ ਦੇਖਿਓ ਕਿ ਉਹਨਾਂ ਨੇ ਪਿਛਲੇ ਲੰਘੇ ਦਿਨਾਂ ਦੇ ਵਿੱਚ ਯੂਪੀ ਦੇ ਵਿੱਚ ਕਿਹੋ ਜਿਹੇ ਸ਼ਬਦ ਯੂਜ਼ ਕੀਤੇ ਆ ਘੱਟ ਗਿਣਤੀਆਂ ਵਾਸਤੇ। ਅਮਿਤ ਸ਼ਾਹ ਦੀਆਂ ਸਪੀਚਾਂ ਕੱਢ ਕੇ ਦੇਖਿਓ। ਸੋ ਅੱਜ ਲੋੜ ਆ ਵੀ ਇਹਨਾਂ ਲੋਕਾਂ ਨੂੰ ਥੋੜ੍ਹੀ ਜਿਹੀ ਨਕੇਲ ਪਾਈ ਜਾਵੇ। ਇਹ ਭਾਰਤ ਦਾ ਮਾਹੌਲ ਖਰਾਬ ਕਰ ਰਹੇ ਆ। ਇਹ ਰਾਸ਼ਟਰਵਾਦੀ ਨਹੀਂ, ਰਾਸ਼ਟਰ ਵਿਰੋਧੀ ਲੋਕ ਨੇ। ਇਹਨਾਂ ਦਾ ਏਜੰਡਾ ਸਮਝੋ। ਅੱਜ ਘੱਟੋ ਘੱਟ ਵਾਲੇ ਨਹੀਂ 20-22 ਮੁਲਕ ਆ ਜਿੱਥੇ ਸ਼ਰੇਆਮ ਭਾਰਤ ਦੀ ਜਿਹੜੀ ਆ ਉਹ ਨਿਖੇਧੀ ਕੀਤੀ ਜਾ ਰਹੀ ਆ। ਔਰ ਕਈ ਮਾੜੀਆਂ ਥਾਵਾਂ ਤੇ ਮੋਦੀ ਸਾਹਿਬ ਦੀ ਜਿਨ੍ਹਾਂ ਨੂੰ ਇਹ ਮੰਨਦੇ ਆ ਕਿ ਰੱਬ ਆ, ਉਹਨਾਂ ਦੀ ਫੋਟੋ ਲਾਈ ਗਈ ਆ ਬਹੁਤ ਸਾਰੇ ਐਸੇ ਥਾਵਾਂ ਤੇ। ਸੋ ਇੱਕ ਤਾਂ ਜਿਹੜੇ ਟੀਵੀ ਚੈਨਲ ਆ ਜਿਹੜੇ ਫਿਰਕੂ ਬਿਆਨਬਾਜ਼ੀ ਕਰਦੇ ਆ ਔਰ ਭੁਜੀਏ ਦੇ ਪੈਕਟਾਂ ਤੇ ਉਰਦੂ ਲਿਖੀ ਤੋਂ ਇਤਰਾਜ਼ ਕਰਦੇ ਆ, ਉਹਨਾਂ ਤੇ ਨਕੇਲ ਕੱਸਣੀ ਚਾਹੀਦੀ ਆ। ਦੂਜਾ ਆਹ ਜਿਹੜੇ ਧਰਮ ਸੰਸਦ ਹੋ ਰਹੇ ਆ ਹਿੰਦੂ ਮਹਾਪੰਚਾਇਤਾਂ ਦੇ ਨਾਂ ਤੇ ਜਿਹੜਾ ਫਿਰਕੂਕਰਨ ਹੋ ਰਿਹਾ ਦੇਸ਼ ਦਾ ਨਾ, ਉਹਨਾਂ ਤੇ ਲਗਾਮ ਕੱਸਣੀ ਚਾਹੀਦੀ ਹੈ। ਤੁਸੀਂ ਕਸ਼ਮੀਰ ਫਾਈਲ ਵਰਗੀ ਫਿਲਮ ਨੂੰ ਪ੍ਰਮੋਟ ਕਰਦੇ ਹੋ ਜਿਨ੍ਹਾਂ ਦੇ ਵਿੱਚ ਮੁਸਲਮਾਨਾਂ ਨੂੰ ਸ਼ਰੇਆਮ ਲਲਕਾਰਿਆ ਗਿਆ ਵਾ। ਔਰ ਹਜੇ ਵੀ ਉਹ ਬੀਬੀ ਜਿਹੜੀ ਕੰਗਣਾ ਰਣੌਤ ਆ ਉਹ ਕਹਿੰਦੀ ਮੈਂ ਤਾਂ ਅਨੂਪਰ ਸ਼ਰਮਾ ਦੇ ਨਾਲ ਖੜੀ ਹਾਂ। ਸੋ ਇਹ 200-150 ਬੰਦਾ ਵਾ ਜਿਨ੍ਹਾਂ ਦਾ ਕੰਮ ਸਿਰਫ, ਜਿਨ੍ਹਾਂ ਨੂੰ ਇਹ ਆ ਵੀ ਸਭ ਮੋਦੀ ਸਾਹਿਬ ਸਾਨੂੰ ਟਵਿੱਟਰ ਤੇ ਫੋਲੋ ਕਰ ਲੈਣ, ਦੈਟਸ ਇਟ। ਦੇਸ਼ ਦੇ ਵਿੱਚ ਅੱਗ ਲੱਗੇ, ਦੇਸ਼ ਦੇ ਵਿੱਚ ਝੁੱਗੀਆਂ ਮੱਚਣ, ਬਲਡੋਜ਼ਰ ਚੱਲੇ, ਕੋਈ ਨਹੀਂ ਹੈ। ਰਾਸ਼ਟਰਵਾਦ ਦੇ ਨਾਂ ਤੇ ਧੱਬਾ ਨੇ ਇਹ ਲੋਕ। ਰਾਸ਼ਟਰਵਾਦੀ ਨਹੀਂ, ਰਾਸ਼ਟਰ ਵਿਰੋਧੀ ਲੋਕ ਨੇ। ਜਿਹੜਾ ਦੇਸ਼ ਦੇ ਮਾਹੌਲ ਨੂੰ ਖਰਾਬ ਕਰ ਰਿਹਾ, ਰਾਸ਼ਟਰਵਾਦੀ ਕਿਵੇਂ ਹੋ ਜਾਊਗਾ? ਸੋ ਬਹੁਤ ਵੱਡੀ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਵਾ, ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਅਸੀਂ ਵਾਰ-ਵਾਰ ਕਹਿਣੇ ਆ ਕਿ ਦੇਸ਼ ਨੂੰ ਮਾਫੀ ਨਹੀਂ ਮੰਗਣੀ ਚਾਹੀਦੀ। ਬੀਜੇਪੀ ਨੂੰ ਆਪਣੇ ਸਪੋਕਸ ਪਰਸਨਾਂ, ਸਪੋਕਸਮੈਨਾਂ ਨੂੰ ਤਾੜਨਾ ਚਾਹੀਦਾ ਵਾ। ਬੀਜੇਪੀ ਮਾਫੀ ਮੰਗੇ 100 ਵਾਰੀ ਮੰਗੇ, ਪਰ ਭਾਰਤ ਨੂੰ ਮਾਫੀ ਮੰਗਣੀ ਨਹੀਂ ਚਾਹੀਦੀ। ਮੋਦੀ ਸਾਹਿਬ ਮੰਗਣ, ਅਮਿਤ ਸ਼ਾਹ ਮੰਗ ਲਵੇ, ਪਰ ਦੇਸ਼ ਨੂੰ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਹੈ। ਦੇਸ਼ ਨੂੰ ਸ਼ਰਮਿੰਦਾ ਚੰਦ ਲੋਕਾਂ ਦੇ ਬਿਆਨਾਂ ਕਰਕੇ ਦੇਸ਼ ਨੂੰ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਹੈ। ਬੀਜੇਪੀ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਬੋਲਣ ਦਾ ਇੱਕ ਰਿਵਾਜ਼ ਚੱਲ ਪਿਆ ਵਾ। ਲੋੜ ਆ ਉਸ ਰਿਵਾਜ਼ ਨੂੰ ਠੱਲ ਪਾਉਣ ਦੀ। ਦੇਸ਼ ਕਦੋਂ ਤੱਕ ਸ਼ਰਮਿੰਦਗੀ ਝੱਲੂਗਾ ਕੌਮਾਂਤਰੀ ਪੱਧਰ ਤੇ, ਇਹ ਬੀਜੇਪੀ ਨਹੀਂ ਤੈਅ ਕਰੂਗੀ, ਤੁਸੀਂ ਤੈਅ ਕਰਨਾ ਵਾ। ਤੁਸੀਂ ਤੈਅ ਕਰੋ ਕਿ ਤੁਸੀਂ ਉਹਨਾਂ ਵੀਡੀਓਜ਼ ਨੂੰ ਸ਼ੇਅਰ ਕਰਨਾ ਵਾ ਜਿੱਥੇ ਦੇਸ਼ ਦਾ ਮਾਹੌਲ ਖਰਾਬ ਹੁੰਦਾ, ਜਾਂ ਤੁਸੀਂ ਉੱਥੇ ਉਹਨਾਂ ਵੀਡੀਓਜ਼ ਨੂੰ ਸ਼ੇਅਰ ਕਰਨਾ ਵਾ ਜਿੱਥੇ ਦੇਸ਼ ਦੇ ਹਿੱਤ ਦੇ ਵਿੱਚ ਗੱਲ ਕੀਤੀ ਜਾਂਦੀ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ।